ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ, ਟੋਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਗਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦੇ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 3 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਮੁੱਖ ਮੰਤਰੀ ਮਾਨ ਸਾਹਿਬ ਤੋਂ। ਜਦੋਂ ਤੋਂ ਇਹਨਾਂ ਨੇ ਤੁਕਬੰਦੀ ਕੀਤੀ ਹੈ ਇੱਕ ਡੇਰੇ ਦੇ ਸੰਦਰਭ ਦੇ ਵਿੱਚ, ਤਾਂ ਉਸ ਤੋਂ ਬਾਅਦ ਖਾਸੀ ਚਰਚਾ ਹੋ ਰਹੀ ਹੈ, ਚਰਚਾ ਕੀ ਬਲਕਿ ਆਲੋਚਨਾ ਵੀ ਹੋ ਰਹੀ ਹੈ ਮਾਨ ਸਾਹਿਬ ਦੀ। ਇਹ ਨਿਸ਼ਾਨੇ ਉਹਨਾਂ ਨੇ ਕਿੰਨਾ ਉੱਤੇ ਵਿੰਨੇ ਸਨ? ਪ੍ਰਵੀਨ ਜੀ, ਡੇਰਾ ਬਿਆਸ ਦੇ ਮੁਖੀ ਜੀ ਜਦੋਂ ਨਾਭਾ ਜੇਲ੍ਹ ਦੇ ਵਿੱਚ ਮਿਲ ਕੇ ਆਉਂਦੇ ਨੇ ਬਿਕਰਮ ਸਿੰਘ ਮਜੀਠੀਆ ਨੂੰ, ਮੁਲਾਕਾਤ ਤਾਂ ਇਹ ਪਹਿਲਾਂ ਵੀ ਕਰ ਚੁੱਕੇ ਸੀ, ਦੂਜੀ ਮੁਲਾਕਾਤ ਸੀ। ਜੀ ਮੁਲਾਕਾਤ ਕਰਨ ਤੇ ਉਹਨੇ ਸਵਾਲ ਨਹੀਂ ਉੱਠੇ ਜਿੰਨੇ ਸਵਾਲ ਉੱਠੇ ਜਦੋਂ ਬਾਹਰ ਆ ਕੇ ਮੀਡੀਆ ਨੂੰ ਮੁਖਾਤਬ ਹੋ ਕੇ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਤਾਂ ਦੋਸ਼ ਮੁਕਤ ਹੈ। ਮਤਲਬ ਡੇਰਾ ਬਿਆਸ ਮੁਖੀ ਨਾ ਤਾਂ ਬਿਕਰਮ ਮਜੀਠੀਆ ਦੇ ਵਕੀਲ ਸਨ, ਨਾ ਉਹ ਅਦਾਲਤ 'ਚ ਕਿਸੇ 'ਚ ਜੱਜ ਨੇ, ਨਾ ਉਹ ਕਿਸੇ ਸਿੱਟ ਦਾ ਹਿੱਸਾ ਨੇ, ਇਨਕੁਆਇਰੀ ਦਾ ਹਿੱਸਾ ਨੇ, ਟੀਮ ਦਾ ਹਿੱਸਾ ਨੇ ਕਿ ਉਹ ਜਾਂਚ ਕਰਦੇ ਹੋਣ। ਜੀ ਸੋ ਉਹ ਕਿਵੇਂ ਚਿੱਟ ਦੇ ਸਕਦੇ ਆ ਕਿਸੇ ਨੂੰ ਕਲੀਨ ਚਿੱਟ? ਉਹ ਕਹਿ ਸਕਦੇ ਆ ਕਿ ਇਸ ਮਸਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਸਾਨੂੰ ਲੱਗਦਾ ਸਾਡਾ ਬੰਦਾ ਸਹੀ ਹੈ। ਸਹੀ ਲੱਗਦਾ ਤਾਂ ਹੋ ਸਕਦਾ, ਐਲਾਨਨਾਮਾ ਕਿਵੇਂ? ਸਹੀ ਗੱਲ। ਇਸ ਨੂੰ ਲੈ ਕੇ ਵਿਰੋਧੀਆਂ ਨੇ ਜਿਹੜੇ ਬਿਕਰਮ ਮਜੀਠੀਆ ਦੇ ਉਲਟ ਖੜੇ ਨੇ, ਜਾਂ ਜਿਹੜੇ ਇਹ ਨਰੇਟਿਵ ਖੜਾ ਕਰ ਰਹੇ ਸੀ ਕਿ ਬਿਕਰਮ ਮਜੀਠੀਆ ਡਰੱਗ ਦਾ, ਜਦੋਂ ਕਿ ਮਾਮਲਾ ਸਾਰਿਆਂ ਨੂੰ ਦਿਖਦਾ ਕਿ ਆਮਦਨ ਤੋਂ ਵੱਧ ਹੈ, ਪਰ ਜਿਹੜਾ ਉਹ ਇੱਕ ਮਾਹੌਲ ਸਿਰਜਣ ਦੀ ਪ੍ਰਕਿਰਿਆ ਸੀ ਉਹ ਢਹਿ ਹੁੰਦਾ ਜਦੋਂ ਇੱਕ ਡੇਰਾ ਬਿਆਸ ਮੁਖੀ ਆ ਕੇ ਇੰਜ ਕਹਿੰਦਾ। ਪਰ ਉਹਨਾਂ ਨੇ ਤਾਂ ਰੌਲਾ ਪਾਉਣਾ ਹੀ ਪਾਉਣਾ ਸੀ। ਡੇਰਾ ਬਿਆਸ ਨਾਲ ਸੰਬੰਧਿਤ ਸ਼ਰਧਾਲੂਆਂ ਦੇ ਮਨਾਂ ਦੇ ਵਿੱਚ ਵੀ ਇਹ ਸ਼ੰਕੇ ਸ਼ੋਭੇ, ਇਹ ਰੋਸੇ ਪੈਦਾ ਹੋਣ ਲੱਗੇ ਕਿ ਕੀ ਇੱਕ ਸੰਤ ਨੂੰ ਜਾਂ ਇੱਕ ਡੇਰੇ ਦੇ ਮੁਖੀ ਨੂੰ, ਇੱਕ ਧਾਰਮਿਕ ਸ਼ਖਸੀਅਤ ਨੂੰ ਇੰਜ ਕਿਸੇ ਇੱਕ ਧਿਰ ਦਾ ਪੱਖ ਪੂਰਨਾ ਚਾਹੀਦਾ, ਜਾਂ ਇਹੋ ਜਿਹੇ ਮਾਮਲਿਆਂ 'ਚ, ਪਚੀਦਾ ਮਾਮਲਿਆਂ 'ਚ, ਰਾਜਨੀਤੀ ਦੀ ਖਿੱਚੋਤਾਣ ਦੇ ਮਾਮਲਿਆਂ 'ਚ ਪੈਣਾ ਚਾਹੀਦਾ। ਉਹਨਾਂ ਦੇ ਮਨਾਂ 'ਚ ਵੀ ਕਈ ਤਰ੍ਹਾਂ ਦੇ, ਔਰ ਇਸ ਗੱਲ ਦੀ ਮੀਡੀਆ ਤੋਂ ਲੈ ਕੇ ਸਿਆਸੀ ਗਲਿਆਰਿਆਂ 'ਚ ਕਈ ਤਰ੍ਹਾਂ ਦੀ ਚਰਚਾ ਸੀ। ਉਹ ਕਹਿੰਦੇ ਆ ਨਾ ਕਿ ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ, ਗਾਉਣ ਵਾਲੇ ਦਾ ਮੂੰਹ। ਸਹੀ ਹੈ। ਤੇ ਫਿਰ ਮੁੱਖ ਮੰਤਰੀ ਸਾਹਿਬ ਆਪਣੀ ਤੁਕਬੰਦੀ ਕਿਵੇਂ ਰੋਕਦੇ? ਇਹ ਤੁਕਬੰਦੀ ਤਾਂ ਇਹਨਾਂ ਤੋਂ ਲੋਕ ਸਭਾ 'ਚ ਨਹੀਂ ਰੁਕਦੀ ਸੀ, ਉੱਥੇ ਤੁਕਾਂ ਜੋੜ ਕੇ ਆਪਣੇ ਆਪ ਨੂੰ ਲਾਲੂ ਪ੍ਰਸਾਦ ਯਾਦਵ ਸਮਝੀ ਜਾਂਦੇ ਸੀ। ਸਹੀ ਹੈ। ਕਿਉਂਕਿ ਹੁਣ ਮੈਂ ਬਣ ਗਿਆ ਲਾਲੂ ਦੇ ਜਾਣ ਤੋਂ ਬਾਅਦ ਲੋਕ ਸਭਾ 'ਚ, ਸੋ ਇਸ ਲਈ ਉਹਨਾਂ ਨੇ ਤੁਕਬੰਦੀ ਕਰਕੇ ਪਾਤੀ। ਠੀਕ ਹੈ। ਹੁਣ ਜਦੋਂ ਤੁਕਬੰਦੀ ਪਾਈ, ਉਹ ਤੁਕਬੰਦੀ ਸੁਣੋ, ਜੇ ਪੜ੍ਹੋ ਤਾਂ ਉਹ ਸਿੱਧਾ ਲੱਗਦਾ ਕਿ ਉਹ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਤੀਰ ਬੰਨਿਆ। ਸਹੀ ਹੈ। ਕੱਲ ਬਣ ਜਾਣ, ਭਾਵੇਂ ਅੱਜ ਬਣ ਜਾਣ, ਅਦਾਲਤਾਂ ਦੇ ਉੱਥੇ ਰੱਬ ਰਾਖਾ, ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ, ਹੈਨਾ। ਹੁਣ ਇਹ ਗੱਲ ਮੁਲਾਕਾਤੀ ਹੀ ਜੱਜ ਬਣ ਜਾਣ, ਇਹ ਲਾਈਨ ਆਪਣੇ ਆਪ 'ਚ ਡੇਰਾ ਬਿਆਸ ਮੁਖੀ ਨੂੰ ਸਮਰਪਿਤ ਕਰਤੀ ਜੀ, ਕਿ ਜੀ ਆ ਤੁਹਾਡੇ ਲਈ ਹੈ। ਹੁਣ ਹੋਇਆ ਕੀ ਕਿ ਜਿਹੜੇ ਸ਼ਰਧਾਲੂ ਬਾਬੇ ਦੀ ਉਸ ਮਿਲਣੀ ਤੋਂ, ਉਸ ਬੋਲਾਂ ਤੋਂ ਥੋੜੇ ਔਖੇ ਤੇ ਨਾਰਾਜ਼ ਸੀ, ਭਗਵੰਤ ਮਾਨ ਦੀਆਂ 2.5 ਲਾਈਨਾਂ ਨੇ ਉਹਨਾਂ ਨੂੰ ਮੁੜ ਕੇ ਬਾਬੇ ਦੇ ਨਾਲ ਖਲੋਤਾ। ਸਹੀ ਹੈ। ਤੇ ਭਗਵੰਤ ਮਾਨ ਦੀ ਇਸ ਹਰਕਤ ਨੇ ਜਿਹੜੇ ਕੁਝ ਵਿਚਾਰਕ ਲੋਕ ਸੀ ਉਹ ਵੀ ਕਹਿਣ ਲੱਗ ਪਏ ਵੀ ਕਿ ਬਾਬਾ ਦਾ ਬਾਬਾ ਭਗਵੰਤ ਤਾਂ ਉਹ ਤੋਂ ਵੀ ਗਾਹ ਨਿਕਲਿਆ। ਸਹੀ ਗੱਲ।
ਇਹ ਮੁੱਖ ਮੰਤਰੀ ਦੀ ਤੁਕਬੰਦੀ ਦੇ ਕੰਮ ਨੇ। ਹੂੰ ਤੁਸੀਂ ਪਾਓ ਰਿਵਿਊ ਪਟੀਸ਼ਨ, ਤੁਹਾਨੂੰ ਕਿਹਨੇ ਰੋਕਿਆ? ਸਹੀ ਹੈ ਲੜੋ ਅਦਾਲਤੀ ਬਿਲਕੁਲ। ਲੜਾਈ ਫਿਰ। ਹੂੰ ਜੇ ਤੁਸੀਂ ਸਹੀ ਹੈ ਕਿ ਤੁਸੀਂ ਸਟੇਜਾਂ ਤੋਂ ਕਹਿੰਦੇ ਸੀ ਕਿ ਡਰੱਗ ਵਾਲਾ ਮਾਮਲਾ ਤਾਂ ਕਰੋ ਨਾ, NDP ਹੈ ਐਸ ਵਾਲਾ ਐਕਟ ਜਿਹੜਾ ਤੁਸੀਂ ਮਾਮਲਾ ਦਰਜ ਕੀਤਾ ਹੋਇਆ ਚੱਲੀ ਦੇ ਸਰਕਾਰ ਦੇ ਸਮੇਂ ਦਾ, ਹੂੰ ਉਹ 2021 ਤੋਂ ਚੱਲ ਰਿਹਾ ਮਾਮਲਾ, ਉਹਦੇ ਚ ਹਜੇ ਤੱਕ ਚਲਾਨ ਨਹੀਂ, ਉਹਦੇ ਵਿੱਚ ਅਜੇ ਤੱਕ ਮਤਲਬ ਚਾਰਜ ਸ਼ੀਟ ਨਹੀਂ ਦਾਖਲ। ਸਹੀ ਕਹੋ ਨਾ ਸਿੱਟ ਨੂੰ ਹੂੰ ਕਰ ਲੋ, ਕਿਹਨੇ ਬਾਂਹ ਫੜੀ ਹੈ ਤੁਹਾਡੀ? ਹੂੰ ਮਤਲਬ ਇਹ 2.5 ਲਾਈਨਾਂ ਤੁਹਾਨੂੰ ਬਚਾ ਲੈਣਗੀਆਂ। ਸਹੀ ਹੈ। ਪਰ ਅਸਲ ਚ ਘੋਖਣ ਦੀ ਲੋੜ ਹੈ ਇਹਨਾਂ ਲਾਈਨਾਂ ਨੂੰ। ਹੂੰ ਜੇ ਤੁਸੀਂ ਇੱਥੇ ਆ ਕੇ ਰੁਕ ਜਾਂਦੇ ਹੋ ਕਿ ਡੇਰਾ ਬਿਆਸ ਮੁਖੀ ਤੇ ਹੀ ਇਹ ਅਟੈਕ ਹੈ ਜਾਂ ਡੇਰਾ ਬਿਆਸ ਮੁਖੀ ਲਈ ਉਹ ਲਾਈਨਾਂ, ਨਹੀਂ। ਹੂੰ ਮਤਲਬ ਉਹ ਇਹ ਕਹਿ ਰਹੇ ਨੇ ਕਿ ਇਹ ਫੈਸਲਾ ਜੱਜਾਂ ਨੇ ਨਹੀਂ ਕੀਤਾ, ਡੇਰਾ ਬਿਆਸ ਮੁਖੀ ਨੇ ਕੀਤਾ। ਹੂੰ ਇਹ ਫੈਸਲਾ ਅਦਾਲਤ ਨੇ ਨਹੀਂ ਕੀਤਾ, ਇਹ ਤਾਂ ਬਾਬੇ ਨੇ ਜ਼ਮਾਨਤ ਦਵਾਤੀ। ਸਹੀ ਹੈ। ਕੀ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਬਾਬੇ ਦੀਆਂ ਤਾਰਾਂ ਅਦਾਲਤ ਨਾਲ ਜੁੜਦੀਆਂ ਨੇ, ਸੁਪਰੀਮ ਕੋਰਟ ਨਾਲ ਜੁੜਦੀਆਂ ਨੇ, ਹੈ ਜਾਂ ਮਤਲਬ ਕਿ ਜੱਜ ਇਹਨਾਂ ਦੇ ਕਹੇ ਤੇ ਫੈਸਲੇ ਲੈਂਦੇ ਨੇ, ਇਹ ਕਹਿਣਾ ਚਾਹੁੰਦੇ ਨੇ? ਨਹੀਂ, ਉਹਨਾਂ ਦੇ ਵਿਚਾਲੇ ਉਹਨਾਂ ਦਾ ਨਿਸ਼ਾਨਾ ਕੇਂਦਰ ਤੇ ਵੀ ਹੈ। ਜੀ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿਣਾ ਚਾਹੁੰਦੇ ਨੇ ਕਿ ਡੇਰਾ ਬਿਆਸ ਮੁਖੀ ਨੇ ਕੇਂਦਰ ਤੇ ਦਬਾਅ ਬਣਾਇਆ, ਕੇਂਦਰ ਨੇ ਅਦਾਲਤਾਂ ਨੇ ਦਬਾਅ ਬਣਾਇਆ, ਤਾਂ ਇਹ ਜ਼ਮਾਨਤ ਹੋਈ ਹੈ। ਉਹਨਾਂ ਦਾ ਇੱਕ ਨਿਸ਼ਾਨਾ ਜਿੱਥੇ ਡੇਰਾ ਬਿਆਸ ਮੁਖੀ ਤੇ, ਦੂਜਾ ਨਿਸ਼ਾਨਾ ਉਹਨਾਂ ਦਾ ਕੇਂਦਰ ਤੇ, ਤੀਜਾ ਉਹ ਅਦਾਲਤ ਨੂੰ ਕਹਿ ਰਹੇ ਨੇ ਕਿ ਤੁਹਾਡੀ ਨਹੀਂ ਚੱਲਦੀ। ਸਹੀ ਹੈ। ਤੁਸੀਂ ਨਹੀਂ, ਜਦੋਂ ਕਿ ਅਦਾਲਤ ਕਹਿ ਰਹੀ ਹੈ ਅਸੀਂ ਸਬੂਤਾਂ ਦੇ ਆਧਾਰ ਤੇ, ਤੱਥਾਂ ਦੇ ਆਧਾਰ ਤੇ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਕੀ ਇਹ ਸਹਿਜ ਸੁਭਾਅ ਵਾਪਰਿਆ ਜਾਂ ਬਾਬੇ ਨੂੰ ਕੋਈ ਭਿਣਕ ਸੀ ਕਿ ਅੱਜ ਵਕੀਲਾਂ ਨੇ ਕਹਿਤਾ ਜੀ ਅੱਜ ਮਿਲ ਜੂਗੀ ਜਮਾਨਤ, ਇਸੇ ਲਈ ਉਹ ਦਿਨ ਚੁਣਿਆ, ਜਾਂ ਇਹ ਕੌਤਕ ਵਰਤ ਗਿਆ ਜੀ ਕੋਈ ਰੂਹਾਨੀ? ਕਿਉਂਕਿ ਡੇਰਾ ਵੀ ਆਪਣਾ ਡੈਮੇਜ ਕੰਟਰੋਲ ਕਰਨ ਲਈ ਹੁਣ ਲੱਗਿਆ। ਬਾਬਾ ਨਹੀਂ ਬੋਲ ਰਿਹਾ ਤਾਂ ਉਹਨਾਂ ਦੇ ਸੋਸ਼ਲ ਮੀਡੀਆ ਵਾਲੇ ਪਲੇਟਫਾਰਮ ਬੋਲ ਰਹੇ ਨੇ। ਸਹੀ ਹੈ ਬਿਲਕੁਲ। ਉਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਬਾਬਾ ਜੀ ਦੀ ਮੌਜ ਸੀ ਜੀ, ਇਹ ਤਾਂ ਉਹਨਾਂ ਦਾ ਫਰਮਾਨ ਸੀ ਜੀ, ਇਲਾਹੀ ਉੱਪਰੋਂ ਫਰਮਾਨ ਆ ਗਿਆ ਤੇ ਬਾਬਾ ਜੀ ਨੇ ਬੋਲਤਾ ਜੀ, ਇਸ ਲਈ ਤਾਂ ਕੌਤਕ ਵਰਤਿਆ। ਸਹੀ ਹੈ। ਹੁਣ ਉਹ ਇਸ ਤਰੀਕੇ ਨਾਲ ਉਹਨੂੰ ਆਪਣੇ ਸ਼ਰਧਾਲੂਆਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਬਈ ਫਿਰ ਤਾਂ ਇੰਨੇ ਵਿਚਾਰੇ ਦੁੱਖ ਦਰਦ ਲੈ ਕੇ ਆਉਂਦੇ ਨੇ ਬਾਬਾ ਜੀ, ਉਹਨਾਂ ਨੂੰ ਰੋਜ਼ ਦੱਸਦੇ ਕਰਨ ਕਿ ਅੱਜ ਤੇਰੀ ਜ਼ਮਾਨਤ ਹੋ ਜਾਇਆ ਕਰੂ। ਬਿਲਕੁਲ। ਕੌਤਕ ਵਰਤਾਓ, ਲੋਕਾਂ ਨੂੰ ਦਿਓ ਰਾਹਤ, ਭਲੇ ਕਰੋ ਕਿ ਲੋਕਾਂ ਭਾਈ ਫਟਾਫਟ ਜਾ ਕੇ ਪੱਲੀ ਪਾ ਲਓ, ਅੱਜ ਮੀਂਹ ਪੈਣ ਵਾਲਾ ਹੈ ਨਾ, ਵਰਤਾਓ ਕੌਤਕ, ਕੌਣ ਰੋਕਦਾ? ਸਹੀ ਹੈ। ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਇਆ ਡੇਰਾ ਬਿਆਸ ਸਰਕਾਰ ਨੂੰ, ਤਾਂ ਸਰਕਾਰ ਨੂੰ, ਕੇਂਦਰ ਸਰਕਾਰ ਨੂੰ, ਉਹਨਾਂ ਨੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਵੀ ਕਟਹਿਰੇ 'ਚ ਖੜਾ ਕੀਤਾ। ਸੋ ਇਹ ਬੇਸ਼ੱਕ ਕਈ ਲੋਕਾਂ ਦੀਆਂ ਭਾਵਨਾਵਾਂ ਮੇਲ ਖਾਂਦੀਆਂ ਹੁਣ ਇਸ ਗੱਲ ਨਾਲ, ਖਾਂਦੀਆਂ ਹੀ ਹੋਣੀਆਂ। ਸਹੀ ਆ ਕਿ ਹਾਂ ਵੀ ਅਦਾਲਤੀ ਫੈਸਲਿਆਂ ਨੂੰ ਵੀ ਪ੍ਰਭਾਵਿਤ ਕੀਤਾ ਜਾ ਰਿਹਾ, ਰਾਜਨੀਤਿਕ ਤੌਰ ਤੇ ਅਦਾਲਤੀ ਫੈਸਲਿਆਂ ਨੂੰ ਵੀ ਕੰਟਰੋਲ ਕੀਤਾ ਜਾ ਰਿਹਾ। ਇਹ ਗੱਲ ਆਮ ਬੰਦਾ ਕਰੇ, ਸਧਾਰਨ ਬੰਦਾ ਕਰੇ ਤਾਂ ਉਹ ਖੱਪ ਜੂਗੀ। ਇੱਕ ਮੁੱਖ ਮੰਤਰੀ ਕਰੇ, ਸੋਸ਼ਲ ਮੀਡੀਆ ਤੇ ਲਿਖਤੀ ਕਰੇ, ਆਪਣੇ ਪਲੇਟਫਾਰਮ ਤੇ ਕਰੇ। ਪਤਾ ਨਹੀਂ ਹੁਣ ਇਹਨਾਂ ਨੇ ਮਜੀਠੀਆ ਦੇ ਖਿਲਾਫ ਰਿਵਿਊ ਪਟੀਸ਼ਨ ਪਾਉਣੀ ਹੈ ਕਿ ਨਹੀਂ ਪਾਉਣੀ, ਪਰ ਇਹਨਾਂ ਦੀ ਤੁਕਬੰਦੀਆਂ ਕਿਤੇ ਇਹਨਾਂ ਨੂੰ ਕਟਹਿਰੇ 'ਚ ਨਾ ਖੜਾ ਕਰਾ ਲੈਣ। ਸਹੀ ਗੱਲ, ਬਿਲਕੁਲ। ਇਹ ਨਹੀਂ ਪਤਾ ਕਿ ਕੱਲ ਨੂੰ ਸੂ ਨੋਟਿਸ ਲੈ ਲਵੇ ਜਾਂ ਕੋਈ ਕੇਂਦਰ ਆਪਣਾ ਕਿਸੇ ਵਕੀਲ ਨੂੰ ਕਹਿ ਦੇਵੇ ਕਿ ਲਾਓ ਵੀ ਮਾੜਾ ਜਿਹਾ ਖਿੱਚੋ। ਸੋ ਫਿਰ ਲੰਮੇ ਪੈਣ ਲੱਗੇ ਵੀ ਦੇਰ ਨਹੀਂ ਲਾਉਣੀ। ਸਹੀ ਹੈ ਨਾ। ਸੋ ਇਸ ਲਈ ਇਹ ਤੁਕਬੰਦੀ ਕੱਲੇ ਡੇਰੇ ਤੇ ਨਿਸ਼ਾਨਾ ਨਹੀਂ, ਡੇਰੇ ਦੇ ਰਾਹੀਂ, ਡੇਰੇ ਮੁਖੀ ਦੇ ਰਾਹੀਂ ਕੇਂਦਰ ਸਰਕਾਰ ਤੋਂ ਲੈ ਕੇ ਅਦਾਲਤੀ ਸਿਸਟਮ ਤੱਕ ਤੇ ਨਿਸ਼ਾਨਾ ਤਾਂ ਹੈਗਾ, ਪਰ ਉਹ ਨਿਸ਼ਾਨੇ ਦਾ ਨੁਕਸਾਨ ਕਿੰਨਾ ਹੁੰਦਾ ਹੈ ਸਿਆਸੀ ਤੌਰ ਤੇ, ਕਿਉਂਕਿ ਸਿਆਸੀ ਬੰਦੇ ਲਈ ਗਵਾਉਣ ਲਈ ਬਹੁਤ ਕੁਝ ਹੁੰਦਾ। ਸਹੀ ਹੈ, ਬਿਲਕੁਲ। ਸੋ ਇਹ ਨਾ ਹੋਵੇ ਕਿ ਆਕਾ ਹੁਣ ਨਾਰਾਜ਼ ਹੋ ਜਾਣ ਭਗਵੰਤ ਮਾਨ ਜੀ ਦੇ ਕਿ ਤੂੰ ਆਹ ਕੀ ਕਰਤਾ। ਪਹਿਲਾਂ ਸਿੱਖ ਵੋਟ ਨੇੜੇ ਲਿਆਉਣ ਦਾ ਸਬਜ਼ ਬਾਗ ਦਿਖਾ ਕੇ ਸਾਨੂੰ ਉਹ ਦੂਰ ਕਰਤੀ ਹੈ, ਫਿਰ ਉਹਦੇ ਨਾਲ ਰਾਜਾ ਨਾਭ ਕਮਲ ਸਾਹ ਵਾਲੀ ਉੱਥੇ ਵਾਲੀ ਉਹਦੇ ਨਾਲ ਵੋਟ ਨਾਰਾਜ਼ ਹੋ ਗਈ, ਹੁਣ ਡੇਰਾ ਬਿਆਸ ਵਾਲੀ ਵੋਟ ਵੀ ਤੂੰ ਨਾਰਾਜ਼ ਕਰ ਲਈ, ਹੈ ਨਾ। ਸਾਡੇ ਹੱਥ ਕੀ ਰਹਿ ਗਿਆ ਹੁਣ? ਮਤਲਬ ਕਿ ਉਹ ਤਾਂ ਇਹ ਨਾ ਹੋਵੇ ਕਿ ਉਹ ਭਗਵੰਤ ਮਾਨ ਜੀ ਦੀ ਕਲਾਸ ਲਾਉਂਦੇ ਹੁਣ। ਦੇਖਦੇ ਆ ਜੀ, ਇਹ ਕਾਫੀ ਚਰਚਾ ਜੇ ਰੁਕੂਗੀ ਨਹੀਂ ਚੱਲੂਗੀ ਅੱਗੇ ਤੱਕ, ਇਹ ਮਾਮਲਾ ਭਖੂਗਾ 2027 ਤੱਕ ਰਹੂਗਾ ਚਰਚਾ ਚ। ਜੀ ਜੀ ਬਿਲਕੁਲ। ਅਸਲ ਦੇ ਵਿੱਚ ਗੱਲ ਸ਼ਰਮਾ ਜੀ ਪਤਾ ਕੀ ਆ, ਮੁੱਖ ਮੰਤਰੀ ਸਾਹਿਬ ਐਂ ਰਿਐਕਟ ਕਰਦੇ ਨੇ ਜਿਵੇਂ ਉਹ ਕੋਈ ਸੰਵਿਧਾਨਕ ਅਹੁਦੇ ਤੇ ਨਾ ਬੈਠੇ ਹੋਣ। ਉਹ ਹਾਲੇ ਵੀ ਵਿਰੋਧੀ ਧਿਰ ਵਾਂਗੂ ਆਏ ਜੇ ਇੰਡੀਵਿਜੂਅਲ ਵਿਅਕਤੀ ਵਿਸ਼ੇਸ਼ ਵਾਂਗੂ ਰਿਐਕਟ ਕਰਦੇ ਨੇ। ਸਰਕਾਰਾਂ ਕਦੇ ਲੋਕਾਂ ਵਾਂਗੂ ਨਹੀਂ ਚੱਲਦੀਆਂ ਹੁੰਦੀਆਂ, ਸਰਕਾਰਾਂ ਲੋਕਾਂ ਵਾਂਗੂ ਰਿਐਕਟ ਨਹੀਂ ਕਰਦੀਆਂ ਹੁੰਦੀਆਂ। ਸਰਕਾਰਾਂ ਆਪਣੇ ਤਰੀਕੇ ਨਾਲ ਚੱਲਦੀਆਂ। ਜਿਵੇਂ ਤੁਸੀਂ ਰਿਵਿਊ ਪਟੀਸ਼ਨ ਦਾ ਜ਼ਿਕਰ ਕੀਤਾ, ਉਹ ਸਰਕਾਰਾਂ ਦੇ ਕੰਮ ਅਸਲ ਦੇ ਵਿੱਚ ਇਹ ਤੰਜ਼ ਕਰਨੇ, ਫੋਕੀ ਰਾਜਨੀਤੀ ਖੱਟਣ ਦੀ ਕੋਸ਼ਿਸ਼ ਕਰਨੀ, ਇਹ ਮੁੱਖ ਮੰਤਰੀ ਦੇ ਅਹੁਦੇ ਦੀ ਲੈਵਲ ਦੀਆਂ ਗੱਲਾਂ ਨਹੀਂ ਗੀਆਂ।
ਅਗਲੀ ਗੱਲ ਕਰੀਏ, ਜਿੱਥੋਂ ਗੱਲ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਜਿੱਥੇ ਕਿਤੇ ਜਾ ਪੜੀ, ਮਜੀਠੀਆ ਨੇ ਬਾਹਰ ਆ ਕੇ ਵੜਕ ਮਾਰੀ ਹੈ, ਉਹਦੀ ਤਾਂ ਚਰਚਾ ਹੈਗੀ ਹੈ, ਨਾਲ ਸੁਖਬੀਰ ਦੀ ਦੂਰੀ ਦੇ ਉੱਤੇ ਵੀ ਚਰਚਾ ਜੀ। ਜੀ ਆਪਾਂ ਕੱਲ ਹੀ ਗੱਲ ਕਰ ਰਹੇ ਸੀ ਕਿ ਜਦੋਂ ਵਿਕਰਮ ਮਜੀਠੀਆ ਬਾਹਰ ਆਉਣਗੇ ਉਹਨਾਂ ਦੀ ਬੋਡੀ ਲੈਂਗੁਏਜ ਕੀ ਹੋਊਗੀ। ਆਪਾਂ ਇਕੱਲੇ ਗੱਲ ਕਰ ਰਹੇ ਸੀ ਕਿ ਉਹਨਾਂ ਅੰਦਾਜ਼ ਕੀ ਹੋਊਗਾ, ਉਹ ਨਿਸ਼ਾਨੇ ਤੇ ਕਿਹਨੂੰ ਰੱਖਦੇ ਨੇ, ਉਹ ਆਪਣੇ ਕਲਾ ਵਿੱਚ ਕਿਹਨੂੰ ਲੈਂਦੇ ਨੇ, ਉਹ ਸਾਰੀਆਂ ਗੱਲਾਂ ਦੇ ਅਰਥ ਹੋਣਗੇ। ਜੀ ਜੀ। ਔਰ ਅੱਜ ਉਹੀ ਮਤਲਬ ਕੱਲ ਬਾਅਦ ਦੁਪਹਿਰ ਦੇ ਲਗਭਗ ਉਹ ਨਜ਼ਾਰਾ ਸਾਰਿਆਂ ਨੇ ਨਾਭੇ ਦੀ ਜੇਲ੍ਹ ਦੇ ਬਾਹਰ ਦੇਖਿਆ। ਠੀਕ ਹੈ, ਕਾਗਜ਼ੀ ਕਾਰਵਾਈ ਹੁੰਦੀ ਹੈ, ਸਮਾਂ ਲੱਗਦਾ ਹੈ, ਦੇਰੀ ਲੱਗਦੀ ਹੈ, ਫਿਰ ਬੰਦਿਆਂ ਨੂੰ, ਪੁਲਿਸ ਨੂੰ ਇਹ ਵੀ ਹੁੰਦਾ ਕਿ ਬਈ ਸਿਆਸੀ ਬੰਦਾ ਹੈ, ਭੀੜ ਹੋਊਗੀ, ਇਕੱਠ ਹੋਊਗਾ, ਇਸ ਲਈ ਕੰਟਰੋਲ ਕਰਨ ਦਾ ਪ੍ਰਬੰਧ ਵੀ ਕਰਨਾ, ਜੇ ਉਹ ਜਾਣਬੁੱਝ ਕੇ ਬੰਦਾ ਥੋੜੀ ਥੋੜੀ ਲਟਕਾਓ, ਹੌਲੀ ਕਰੋ, ਸਰਕਾਰ ਦੇ ਹੁਕਮ ਵੀ ਹੁੰਦੇ ਨੇ, ਕਾਫੀ ਕੁਛ ਹੁੰਦਾ ਹੈ। ਚਲੋ ਕਰ ਕਰਾ ਕੇ ਵਿਕਰਮ ਮਜੀਠੀਆ ਬਾਹਰ ਆਏ, ਧਰਮ ਪਤਨੀ ਸੀ ਨਾਲ, ਲੀਡਰ ਸੀ ਨਾਲ, ਹੋਰ ਹਮਲਾ ਫਾਲਾ ਸੀ, ਸਾਰਾ ਕੁਛ। ਤੇ ਜਦੋਂ ਜੀਪ ਤੇ ਚੜ ਕੇ ਮੈਕ ਫੜਿਆ, ਉਹੀ ਅੰਦਾਜ਼ ਸੀ, ਉਹੀ ਬੜਕ ਸੀ, ਉਹੀ ਥਾਪੀ ਸੀ, ਉਹੀ ਤੰਜ ਸੀ, ਉਹੀ ਵਿਅੰਗ ਸੀ, ਉਹੀ ਟਿੱਪਣੀਆਂ ਸੀ, ਉਹੀ ਤਰੀਕਾਕਾਰ ਸੀ, ਹੈ ਨਾ, ਉਹੀ ਮੁੱਛਾਂ ਨੂੰ ਤਾ ਸੀ। ਸਹੀ ਗੱਲ, ਬਿਲਕੁਲ। तो विक्रम मजीठिया ने कहता भी कि मैं ਤਾਂ ਨਹੀਂ 7 ਮਹੀਨਿਆਂ 'ਚ ਬਦਲ ਕੇ ਆਇਆ, ਤੁਸੀਂ ਸੁਧਾਰਨ ਲਈ ਮੈਨੂੰ ਭੇਜਿਆ, ਉਹ ਮੈਂ ਨਹੀਂ ਸੁਧਰ ਕੇ ਆਇਆ, ਸੁਧਾਰ ਘਰ ਹੋਰਾਂ ਲਈ ਹੋ, ਮੇਰੇ ਲਈ ਨਹੀਂ। ਅਗਲਾ ਸਿਆਸੀ ਕਰਨ ਨਾਲ ਹੋਰ ਤਿੱਖਾ ਹੋ ਕੇ ਆਇਆ। ਜਿਸ ਤਰ੍ਹਾਂ ਉਹਨਾਂ ਨੇ ਬਾਹਰ ਆ ਕੇ ਇੱਕ ਇੱਕ ਟਿੱਪਣੀ ਦਰ ਟਿੱਪਣੀ ਕੀਤੀ ਕਿ ਮੇਰੇ ਤੇ ਇੰਨੇ ਕੈਮਰੇ ਲਾਏ, ਹੈਂ, ਕਹਿੰਦੇ ਆ ਮੈਨੂੰ ਕਿ ਗਾਰਲਿਕ ਬ੍ਰੈਡ ਮੰਗਦਾ, ਕਹਿੰਦਾ ਬ੍ਰੈਡ ਮੰਗੀ ਤਾਂ ਨਹੀਂ, ਮੈਂ ਖਾਂਦਾ ਤਾਂ ਨਹੀਂ, ਪਰ ਕਹਿੰਦਾ ਲੈਣ ਲੱਗੀ, ਫਿਰ ਕੋਈ ਬਟਰ ਲਾ ਕੇ ਤੁਰਿਆ, ਕੋਈ ਕੁਛ ਲੈ ਕੇ ਤੁਰਿਆ, ਕਹਿੰਦਾ ਆਪਣੇ ਲਈ ਤਾਂ ਬੱਲੇ ਬੱਲੇ ਹੋਈ, ਕਹਿੰਦਾ ਕੋਈ ਖੀਰ ਬਣਾ ਕੇ ਤੁਰਿਆ ਮੇਰੇ ਲਈ, ਹੈਨਾ, ਕਹਿੰਦਾ ਗੱਲਾਂ ਕਰੀ ਜਾਂਦੇ ਆ, ਸਿਰਹਾਣਾ ਮੰਗਦਾ, ਸਿਰਹਾਣਾ ਮੰਗਦਾ, ਕਹਿੰਦਾ ਮੈਂ ਕੀ ਸਿਰਹਾਣਾ ਮੰਗਣਾ, ਇੱਕ ਸਿਰਹਾਣਾ ਕਹਿੰਦਾ ਮੈਂ ਗੋਡਿਆਂ 'ਚ ਦਿੱਤਾ ਸੀ, ਉਹਦੇ ਪਰ ਤੇਰਾ ਨਾਂ ਲਿਖਿਆ ਸੀ, ਮੁੱਖ ਮੰਤਰੀ ਦਾ, ਇੱਕ ਸਿਰਹਾਣਾ ਗਿੱਟਿਆਂ 'ਚ ਦਿੱਤਾ ਸੀ, ਕਹਿੰਦਾ ਉਹਦੇ ਪਰ ਤੁਹਾਡੇ ਆਕਾ ਦਾ ਨਾਂ ਲਿਖਿਆ ਸੀ, ਤੇ ਜਿਹੜਾ ਸਿਰ ਥੱਲੇ ਰੱਖਿਆ ਸੀ ਕਹਿੰਦਾ ਉਹਦੇ ਪਰ ਆਪਣੀ ਘਰ ਵਾਲੀ ਦਾ ਨਾਂ ਲਿਖਿਆ ਸੀ ਮੇਰਾ। ਮਤਲਬ ਇਹ ਵਿਅੰਗ ਅਜੇ ਜਿਉਂਦਾ ਹੈ ਉਹਦਾ ਉਸੇ ਤਰ੍ਹਾਂ। ਜੀ ਜੀ। ਇਹਨੂੰ ਵਿਅੰਗ, ਇਸੇ ਨੂੰ ਵਿਅੰਗ ਕਹਿੰਦੇ ਆ ਕਿ ਅਗਲੇ ਨੇ ਟਿੱਪਣੀ ਕੀਤੀ, ਟਕੋਰ ਕੀਤੀ ਚੰਗੀ। ਜਿਹੜੀਆਂ ਤੁਸੀਂ ਗੱਲਾਂ ਕਰਦੇ ਸੀ, ਕੱਲੀ ਕੱਲੀ ਗੱਲ ਤਿਆਰੀ ਕਰਕੇ, ਸਕ੍ਰਿਪਟ ਤਿਆਰ ਕਰਕੇ ਆਇਆ ਕਿ ਬਾਹਰ ਜਾ ਕੇ ਗੱਲ ਕਿਹੜੀ ਕਰਨੀ ਹੈ। ਸਹੀ ਹੈ। ਸ਼ੁਕਰਾਨਾ ਵਜੋਂ ਉਹਨੇ ਵਾਹਿਗੁਰੂ ਦਾ, ਪਰਮਪਿਤਾ ਪਰਮਾਤਮਾ ਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕੀਤਾ, ਹੋਰ ਸੰਤਾਂ ਮਹਾਂਪੁਰਸ਼ਾਂ ਦਾ ਸ਼ੁਕਰਾਨਾ ਕੀਤਾ, ਜਾਦੂ ਦੀ ਜੱਫੀ ਦਾ ਜ਼ਿਕਰ ਕੀਤਾ, ਡੇਰਾ ਬਿਆਸ ਮੁਖੀ ਦਾ, ਕਿ ਉਹ ਰੰਗ ਦਿਖਾ ਗਈ, ਹੈ ਨਾ। ਪਰ ਜਿਹੜੀ ਗੱਲ ਗੌਰ ਕਰਨ ਵਾਲੀ ਸੀ ਸਾਰੀ ਪ੍ਰਕਿਰਿਆ 'ਚ, ਚਾਹੇ ਉਹਨਾਂ ਨੇ ਮੀਡੀਆ ਦਾ ਜ਼ਿਕਰ ਕੀਤਾ, ਪੱਤਰਕਾਰਾਂ ਤੇ ਹਮਲੇ ਦਾ ਜ਼ਿਕਰ ਕੀਤਾ, ਅਮਨ ਕਾਨੂੰਨ ਦੀ ਸਥਿਤੀ ਦਾ ਗੱਲ ਕੀਤੀ, ਡੀਜੀਪੀ ਵਾਲਾ ਮਸਲਾ ਕੀਤਾ, ਜੇਲ੍ਹ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਕਿ ਮੇਰੇ ਕਰਕੇ ਤੁਹਾਨੂੰ ਠੰਡ 'ਚ ਟੰਗੀ ਰੱਖਿਆ, ਸਹੀ ਹੈ ਨਾ। ਸਾਰਾ ਰਾਜਨੀਤਿਕ ਬੰਦਾ ਜਿਵੇਂ ਆਪਣਾ ਸਾਰਾ ਕੁਛ ਲੈ ਦੇ ਕੇ ਨਾਲ ਚੱਲਦਾ ਹੈ, ਉਹ ਕਰਦੇ ਕਰਦੇ ਉਹ ਜਦੋਂ ਧੰਨਵਾਦ ਦੀ ਚਿੱਠੀ ਪੜ੍ਹ ਰਹੇ ਸੀ, ਸਹੀ ਹੈ, ਤਾਂ ਉਹਦੇ ਵਿੱਚ ਉਹਨਾਂ ਨੇ ਵਿਰੋਧੀਆਂ ਦਾ ਚੰਗਾ ਗੁਣਗਾਨ ਕੀਤਾ, ਚਾਹੇ ਉਹ ਚੰਨੀ ਹੋਵੇ, ਚਾਹੇ ਉਹ ਸੁਖਪਾਲ ਖਹਿਰਾ ਹੋਵੇ, ਚਾਹੇ ਉਹ ਕੈਪਟਨ ਅਮਰਿੰਦਰ ਹੋਵੇ, ਚਾਹੇ ਉਹ ਜਾਖੜ ਹੋਵੇ, ਚਾਹੇ ਤਰੁਣ ਚੁੱਘ ਹੋਵੇ, ਚਾਹੇ ਰਵਨੀਤ ਬਿੱਟੂ ਹੋਵੇ, ਹੈ ਨਾ, ਹੋਰ ਕਿੰਨੇ ਹੀ ਨਾਮ ਜੀ ਜੀ ਰਾਜਨੀਤਿਕ ਲੀਡਰਾਂ ਦੇ ਨਾਮ, ਮਤਲਬ ਧਾਰਮਿਕ ਸ਼ਖਸੀਅਤਾਂ, ਸਮਾਜਿਕ ਸ਼ਖਸੀਅਤਾਂ ਦੇ ਨਾਂ ਗਣਾਏ। ਜਿੰਨਾ ਕੁ ਮੈਂ ਸੁਣਿਆ, ਮੈਂ ਉਹਦੇ ਵਿੱਚ ਸੁਖਬੀਰ ਬਾਦਲ ਤੋਂ ਇਲਾਵਾ ਲਗਭਗ ਅਕਾਲੀ ਦਲ ਦਾ ਕੋਈ ਹੋਰ ਨਾਮੀ ਲੀਡਰ ਦਾ ਨਾਂ ਨਹੀਂ ਸੁਣਿਆ ਮੈਂ। ਸਹੀ ਗੱਲ। ਜਿੰਨਾ ਕੁ ਮੈਂ ਸੁਣਿਆ, ਮੈਨੂੰ ਤਾਂ ਲੱਗਦਾ SGPC ਦੇ ਪ੍ਰਧਾਨ ਦਾ ਕਿਸੇ ਦਾ ਨਾਮ ਵੀ ਨਹੀਂ ਸੁਣਿਆ ਮੈਂ, ਹੈ ਨਾ। ਮਤਲਬ ਵਕੀਲਾਂ ਦੇ ਵਿੱਚੋਂ ਕਲੇਰ ਦਾ ਨਾਮ ਆਇਆ, ਕੁਝ ਹੋਰ ਦਾ ਨਾਮ ਆਇਆ, ਹੈ ਨਾ। ਪਰ ਕੀ ਇਹ ਕੋਈ ਸੰਕੇਤ ਹੈ, ਜਦੋਂ ਕਿ ਅਕਾਲੀ ਵਰਕਰ ਹੀ ਵੱਡੀ ਗਿਣਤੀ 'ਚ ਉੱਥੇ ਇਕੱਠੇ ਸੀ, ਅਕਾਲੀ ਲੀਡਰ ਹੀ ਵੱਡੀ ਗਿਣਤੀ 'ਚ ਇਕੱਠੇ ਸੀ, ਪਰ ਸੁਖਬੀਰ ਬਾਦਲ ਨੰਦਾਰਸ ਸੀ, ਰਿਸ਼ਤੇ ਦੇ ਨਾਤੇ ਵੀ, ਪਾਰਟੀ ਪ੍ਰਧਾਨ ਨਾਤੇ ਵੀ ਸੁਖਬੀਰ ਨਹੀਂ ਗਏ ਜੀ। ਐਸੇ ਤਾਂ ਕੋਈ ਆਜ਼ਾਦੀ ਘੁਲਾਟੀਏ ਵਜੋਂ, ਕੋਈ ਮੋਰਚੇ ਵਜੋਂ, ਕੋਈ ਪੰਜਾਬ ਦੀ ਹੱਕੀ ਲੜਾਈ ਵਜੋਂ ਜੇਲ੍ਹ ਕੱਟ ਕੇ ਨਹੀਂ ਆਏ ਵਿਕਰਮ ਮਜੀਠੀਆ। ਸਹੀ ਸਹੀ ਸਹੀ, ਬਿਲਕੁਲ। ਮੈਨੂੰ ਅੱਜ ਵੀ ਯਾਦ ਹੈ NRI ਸੰਮੇਲਨ 'ਚ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀਗਾ, ਮੇਰੇ ਪਿੱਛੇ ਖੜਾ, ਮੇਰੀ ਕੁਰਸੀ ਲੈਣ ਨੂੰ ਫਿਰਦਾ, ਇਹਨੂੰ ਪੁੱਛੋ ਇਹਨੇ ਕੋਈ ਜੇਲ੍ਹ ਕੱਟੀ ਹੈ। ਅਗਲਾ ਕਹੂਗਾ ਕੋਈ ਗੱਲ ਨਹੀਂ, ਚਾਹੇ ਆਮਦਨ ਤੋਂ ਬਾਅਦ ਜਾਇਦਾਦ ਦੇ ਦੋਸ਼ਾਂ 'ਚ ਕੱਟ ਲਈ ਹੁਣ। ਮਤਲਬ ਹੁਣ ਤਰੀਕਾਕਾਰ ਬਦਲ ਗਿਆ, ਸੀ ਹੁਣ ਜਸ਼ਨ ਮਨਾਉਂਦੇ ਆ ਇਹਨਾਂ ਗੱਲਾਂ ਦੇ ਵੀ, ਜੇਲ੍ਹ 'ਚੋਂ ਆਉਣ ਤੋਂ ਬਾਅਦ, ਹੈ ਨਾ। ਪਰ ਜਿਹੜੇ ਮਾਮਲੇ 'ਚ ਸਰਕਾਰ ਬਦਨਾਮ ਕਰਦੀ ਸੀ, ਸਰਕਾਰ ਉਸ ਮਾਮਲੇ 'ਚ ਅਜੇ ਤੱਕ ਉਹਨੂੰ ਘੇਰ ਨਹੀਂ ਪਾਈ। ਹਾਂ, ਨਹੀਂ, ਬਿਲਕੁਲ ਨਹੀਂ। ਇਹ ਸਵਾਲ ਸਰਕਾਰ ਤੇ ਵੀ ਖੜਾ ਹੈ ਕਿ ਫਿਰ ਤੁਸੀਂ ਕਿਸ ਆਧਾਰ ਤੇ ਨੈਟਵਰਕ ਸਿਰਜਦੇ ਹੋ। ਮੈਨੂੰ ਤਾਂ ਲੱਗਦਾ ਮਾਣਾ ਨਹੀਂ ਤੇ ਕੇਸ ਕਰੂਗਾ ਵਿਕਰਮ ਮਜੀਠੀਆ 2-4 ਦਿਨਾਂ ਤੇ ਆ ਜਾਂਦੇ, ਹੋ ਸਕਦਾ,
ਹੈ ਨਾ। ਸਹੀ ਹੈ, ਬਿਲਕੁਲ। ਪਰ ਸਵਾਲ ਜਿਹੜਾ ਇਹ ਹੈ ਕਿ ਜਦੋਂ ਨਾਮ ਜ਼ਿਕਰ ਕਰ ਰਹੇ ਸੀ, ਸਭ ਤੋਂ ਪਹਿਲਾਂ ਉਹਨਾਂ ਦੀ ਜ਼ੁਬਾਨ ਤੇ ਸੁਨੀਲ ਜਾਖੜ ਦਾ ਨਾਮ ਆਇਆ। ਅੱਛਾ। ਦੂਏ ਨੰਬਰ ਤੇ ਉਹਨਾਂ ਦੀ ਜ਼ੁਬਾਨ ਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਆਇਆ। ਤੀਏ ਨੰਬਰ ਤੇ ਸੁਖਬੀਰ ਬਾਦਲ ਦਾ ਨਾਮ ਲਿਆ। ਇਹ ਕਿੱਧਰ ਨੂੰ ਇਹਦੇ ਕੀ ਮਾਇਨੇ ਨੇ? ਸਹੀ ਹੈ, ਬਿਲਕੁਲ। ਰਵਨੀਤ ਬਿੱਟੂ ਦਾ ਜ਼ਿਕਰ ਕੀਤਾ, ਚੰਨੀ ਦਾ ਜ਼ਿਕਰ ਕੀਤਾ, ਖਹਿਰੇ ਦੀ ਬਾਰ-ਬਾਰ ਤਾਰੀਫ ਕੀਤੀ। ਅੱਛਾ। ਹੈ ਨਾ। ਪਰ ਜਾਖੜ ਤੇ ਕੈਪਟਨ ਦਾ ਪਹਿਲਾ ਨਾਂ ਲੈਣਾ, ਇਹ ਕਿੱਧਰ ਨੂੰ ਇਸ਼ਾਰਾ? ਕੀ ਇਹ ਕੋਈ ਇਸ਼ਾਰਾ ਹੈ? ਸੁਖਬੀਰ ਬਾਦਲ ਦਾ ਉੱਥੇ ਨਾਂ ਆਉਣਾ ਕਿ ਸੁਖਬੀਰ ਦੇ ਮਨ 'ਚ ਪੈ ਸੀ ਕਿ ਸਾਰਾ ਮੀਡੀਆ ਦਾ ਅਟਰੈਕਸ਼ਨ ਤਾਂ ਵਿਕਰਮ ਮਜੀਠੀਆ ਹੋਊਗਾ, ਮੈਂ ਉੱਥੇ ਜਾ ਕੇ ਕੀ ਕਰੂੰਗਾ? ਬਈ ਜੇ ਤੁਸੀਂ ਨਾਲ ਹੁੰਦੇ, ਤੁਸੀਂ ਜੀਪ 'ਚ ਚੜੇ ਹੁੰਦੇ। ਸਹੀ ਹੈ। ਮੈਂ ਤੁਹਾਡੇ ਮੂਹਰੇ ਵੀ ਹੁੰਦੇ, ਤੁਸੀਂ ਵੀ ਕੋਈ ਦੋ ਗੱਲ ਬੋਲਦੇ, ਬਰਾਬਰ ਫਰੇਮ 'ਚ ਰਹਿੰਦੇ ਮੀਡੀਆ ਦੇ। ਪਤਾ ਨਹੀਂ ਕਿਸੇ ਨੇ ਸਲਾਹ ਦੇਤੀ, ਸ਼ਾਇਦ ਉਸੇ ਸਲਾਹਕਾਰਾਂ ਦੇ ਨਾਮ ਵੀ ਨਹੀਂ ਲਏ ਫਿਰ ਵਿਕਰਮ ਮਜੀਠੀਆ ਨੇ ਅਕਾਲੀਆਂ ਦੇ। ਸਹੀ ਹੈ ਨਾ। ਪਰ ਹਾਂ, ਰਿਸ਼ਤੇ ਦੇ ਨਾਤੇ ਸੁਖਬੀਰ ਬਾਦਲ ਘਰੇ ਗਏ ਫਿਰ ਸ਼ਾਮ ਨੂੰ। ਸੋ ਹੁਣ ਵਿਕਰਮ ਮਜੀਠੀਆ ਨੇ ਇੱਕ ਗੱਲ ਤਾਂ ਸਪਸ਼ਟ ਕਰਤੀ ਕਿ ਉਹ ਸਰਕਾਰ ਤੋਂ ਲੈ ਕੇ ਇਹਨਾਂ ਦੇ ਦਿੱਲੀ ਵਾਲੇ ਆਕਾਵਾਂ ਖਿਲਾਫ ਮੋਰਚਾ ਖੋਲ ਕੇ ਰੱਖਣਗੇ। ਪਰ ਉਹ ਮੋਰਚਾ ਖੋਲਣ ਲਈ ਸਟੇਜ ਕਿਹੜੀ ਵਰਤਣਗੇ, ਇਹ ਅਜੇ ਆਉਂਦਾ ਸਮਾਂ ਤੈਅ ਕਰੂਗਾ ਕਾਫੀ ਕੁਝ। ਸਹੀ ਹੈ, ਬਿਲਕੁਲ ਜੀ। ਅਗਲੀ ਗੱਲ ਕਰੀਏ ਸ਼ਰਮਾ ਜੀ, ਰਾਸ਼ਟਰਵਾਦ ਦੇ ਪਹਿਰੇਦਾਰਾਂ ਦੀ। ਪਰ ਕਹਿੰਦੇ ਆਪਦੇ ਆਪ ਨੂੰ ਦੱਸ ਦਿੱਤਾ ਇਹ ਅਖੌਤੀ ਰਾਸ਼ਟਰਵਾਦੀ ਹੈ, ਪਰ ਰਾਸ਼ਟਰੀ ਮੁੱਦਿਆਂ ਤੋਂ ਭਗੌੜੇ ਕਿਉਂ ਨੇ ਜੀ ਫਿਰ? ਪ੍ਰਵੀਨ ਜੀ, ਇਹ ਸਵਾਲ ਬਹੁਤ ਗੰਭੀਰ ਹੈ ਜੀ ਕਿ ਭਾਰਤ ਦੀ ਸੰਸਦ ਦੇ ਵਿੱਚ ਚੀਨ ਦੀ ਦਖਲ ਅੰਦਾਜ਼ੀ ਤੇ ਵਿਰੋਧੀ ਧਿਰ ਬਹਿਸ ਕਰਨਾ ਚਾਹੁੰਦੀ ਸੀ। ਸਹੀ ਬਿਲਕੁਲ। ਔਰ ਬਹਿਸ ਦਾ ਆਧਾਰ ਬਣਾ ਰਹੀ ਹੋਵੇ ਸਾਬਕਾ ਫੌਜ ਮੁਖੀ ਦੀ ਇੱਕ ਲਿਖਤ ਦਾ। ਪਹਿਲੀ ਗੱਲ ਤਾਂ ਇਹ ਹੈ ਕਿ ਜੀ ਸਰਕਾਰ ਬਹਿਸ ਉਹ ਕਹਿੰਦੇ ਅਸੀਂ ਉਹਨੂੰ ਲਿਖਤ ਨਹੀਂ ਮੰਨਦੇ ਕਿਉਂਕਿ ਅਜੇ ਕਿਤਾਬ ਰੂਪ ਪ੍ਰਕਾਸ਼ਿਤ ਨਹੀਂ। ਪਰ ਸਰਕਾਰ ਇਹ ਤਾਂ ਦੱਸੇ, ਕੇਂਦਰ ਸਰਕਾਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ ਤਾਂ ਦੱਸਣ ਕਿ ਉਹ ਕਿਤਾਬ ਪ੍ਰਕਾਸ਼ਿਤ ਕਿਉਂ ਨਹੀਂ ਹੋਈ। ਸਹੀ ਹੈ, ਬਿਲਕੁਲ। ਸਾਬਕਾ ਫੌਜ ਮੁਖੀ ਨਿਰਵਾਣਾ ਹੋਰਾਂ ਦੀ ਕਿਤਾਬ ਜਿਹੜੀ ਕਿਤਾਬ ਦੇ ਵਿੱਚੋਂ ਮਤਲਬ ਆਰਟੀਕਲ ਮੈਗਜ਼ੀਨ 'ਚ ਛਪਣ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਵੀ ਕਿ ਉਹਦਾ ਕੁਝ ਅੰਸ਼ ਛਪਿਆ ਹੈ ਨਾ। ਤੇ ਇਸ ਲਈ ਮੈਂ ਉਹਦੇ ਹਵਾਲੇ ਜ਼ਿਕਰ ਕਰਾਂ ਨਾ, ਅਖਬਾਰ ਦੀ ਕਟਿੰਗ ਤਾਂ ਚੱਲ ਸਕਦੀ ਹੈ ਇੱਥੇ, ਮੈਗਜ਼ੀਨ ਨਹੀਂ ਚੱਲਦੀ। ਤੇ ਕਿਤਾਬ ਦਾ ਜ਼ਿਕਰ ਤਾਂ ਕਰੋ ਜੇ ਪ੍ਰਕਾਸ਼ਿਤ ਹੈ। ਬਈ ਪ੍ਰਕਾਸ਼ਿਤ ਤੁਸੀਂ ਉਹਦਾ ਹੋਣ ਨਹੀਂ ਦੇ ਰਹੇ। ਸਹੀ ਹੈ। ਤੁਸੀਂ ਉਹਦਾ ਮਤਲਬ ਆਪਣੇ ਮੁਲਕ ਦੇ ਫੌਜ ਮੁਖੀ ਤੇ ਵੀ ਜਿਹੜੀ ਸਰਕਾਰ ਨੂੰ ਯਕੀਨ ਨਹੀਂ। ਸਹੀ ਹੈ। ਫਿਰ ਦੱਸੋ ਕਿਹਦੇ ਤੇ ਯਕੀਨ ਹੋਊਗਾ? ਫਿਰ ਅਗਲਾ ਕਹਿੰਦਾ ਉਹ ਕਿਤਾਬ ਕਹਿੰਦੀ ਆ ਕਿ ਟੈਂਕ ਆ ਗਏ ਸੀ। ਫਿਰ ਕਹਿੰਦੇ ਜੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਕੁਝ ਸਖਤ ਫੈਸਲੇ ਲੈਣ ਲਈ 56 ਇੰਚ ਦੀ ਛਾਤੀ ਚਾਹੀਦੀ ਆ। ਜੀ ਪਰ ਨਿਰਵਾਣਾ ਹੋਰਾਂ ਦੀ ਜੇ ਕਿਤਾਬ ਆ ਜਾਂਦੀ ਆ ਤਾਂ ਉਹਦੇ ਵਿੱਚ ਤਾਂ ਇਹ ਹਵਾਲਾ ਹੈ ਕਿ ਜਦੋਂ ਟੈਂਕ ਚੜ੍ਹ ਆਏ ਸਾਡੇ ਉੱਤੇ ਹਮਲਾ ਹੋ ਗਿਆ ਸਾਡੇ, ਕਿਉਂਕਿ ਉੱਥੇ ਹਥਿਆਰ ਨਹੀਂ ਹੁੰਦੇ, ਦੂਜੀ ਤਰ੍ਹਾਂ ਲੜ ਕੇ ਕਿੰਨੇ ਜਵਾਨ ਸਾਡੇ ਸ਼ਹੀਦ ਹੋਏ। ਤੇ ਮੈਂ ਪੁੱਛਿਆ ਕਿ ਦੱਸੋ ਜੀ, ਕਹਿੰਦੇ ਜੀ ਤੁਸੀਂ ਆਪੇ ਲੈ ਲਓ ਫੈਸਲਾ। ਇਹ ਜਵਾਬ ਮਤਲਬ ਜੇ ਜੰਗ ਲੱਗ ਜਾਂਦੀ ਤਾਂ ਫੌਜ ਮੁਖੀ ਟੰਗ ਦੋ ਕਿ ਗਲਤ ਫੈਸਲਾ ਲੈ ਲਿਆ। ਸਹੀ ਹੈ ਨਾ। ਜੇ ਨਹੀਂ ਕੁਝ ਕਰ ਪਾਉਂਦੇ ਫਿਰ ਫੌਜ ਮੁਖੀ ਤੇ ਜ਼ਿੰਮੇਵਾਰੀ, ਮਤਲਬ ਤੁਸੀਂ ਆਪ ਭਗੌੜੇ ਹੋ ਗਏ। ਫਿਰ ਰਾਸ਼ਟਰਵਾਦ ਦੀਆਂ ਅੰਦਰ ਉਹ ਖੁਲਾਰੇ ਕਿਉਂ ਨਹੀਂ ਮਾਰੇ ਤਿਰੰਗਾ ਨੇ? ਫਿਰ ਕਿਉਂ ਨਹੀਂ ਖੜੇ ਕਿ ਹਮ ਚਲਤੇ हैं? ਪਾਕਿਸਤਾਨ ਦੀ ਬਾਰ ਨੂੰ ਲੈ ਤੁਹਾਡਾ ਤੋਤਾ ਮੀਡੀਆ ਤੋਂ ਲੈ ਕੇ ਸਾਰੇ ਜਿਵੇਂ ਬੋਲਦੇ ਹੋ, ਇਸ ਮਸਲੇ ਤੇ ਚੀਨ ਦੇ ਹਮਲੇ ਤੇ ਕਿਉਂ ਨਹੀਂ ਕੁਝ ਸਕੇ? ਇਹ ਤੁਸੀਂ ਅਸੀਂ ਨਹੀਂ ਕਹਿ ਰਹੇ। ਜਿਹੜੀ ਕਿਤਾਬ ਦਾ ਹਵਾਲਾ ਦੇਣਾ ਚਾਹੁੰਦੇ ਸੀ, ਅਸਲ ਦੇ ਵਿੱਚ ਬਹਿਸ ਰੋਕਣ ਦਾ ਕਾਰਨ ਚੀਨ ਜਾਂ ਉਹ ਕਿਤਾਬ ਨਹੀਂ, ਮੈਨੂੰ ਲੱਗਦਾ ਮੋਦੀ ਦਾ ਉਹ ਕੱਦ ਕਾਠ ਜਿਹੜਾ ਢਹਿ ਢੇਰੀ ਹੋ ਰਿਹਾ ਸੀ, ਮਿੱਟੀ ਦਾ ਕੱਦ ਕਾਠ, ਉਹਦਾ ਡਰ ਸੀ ਕਿ ਉਹਨੂੰ ਰੋਕਣ ਲਈ। ਫਿਰ ਇਸ ਤੋਂ ਪਹਿਲਾਂ ਅਮਰੀਕਾ ਵਾਲਾ ਸਮਝੌਤਾ, ਤੁਸੀਂ ਅਜੇ ਤੱਕ ਉਹਦੇ ਤੇ ਗੱਲ ਨਹੀਂ ਕਰਨ ਨੂੰ ਤਿਆਰ। ਦੇਸ਼ 'ਚ ਸ਼ੰਕੇ ਸ਼ੋਭੇ ਖੜੇ ਨੇ ਕਿ ਉਹ 'ਚ ਕਿਤੇ ਕਿਸਾਨੀ ਵੇਚ ਤਾਂ ਨਹੀਂ ਦਿੱਤੀ, ਉਹ 'ਚ ਸਹਾਇਕ ਧੰਦਿਆਂ ਨੂੰ ਲਾ ਤਾਂ ਨਹੀਂ ਦਿੱਤਾ ਲਾਂਬੂ, ਦੇਸ਼ ਦੇ ਛੋਟੇ ਵਪਾਰੀ ਦਾ ਸੌਦਾ ਤਾਂ ਨਹੀਂ ਕਰਤਾ ਕਿਤੇ। ਤੁਸੀਂ ਉਹ ਗੱਲ ਬੋਲਣ ਨੂੰ ਤਿਆਰ ਨਹੀਂ ਜੀ। ਸਭ ਦੇ ਆਓ, ਮੈਂ ਦੇਖ ਰਿਹਾ ਸੀਗਾ ਗੋਇਲ ਸਾਹਿਬ ਨੂੰ ਟੰਗਤਾ, ਪਿਊਸ਼ ਗੋਇਲ ਨੂੰ, ਕਿ ਤੂੰ ਮਾੜੀ ਜੀ ਪ੍ਰੈਸ ਕਾਨਫਰੰਸ ਕਰ ਦੇ ਜਲਦੀ ਜੀ, ਦੋਵੇਂ ਮੁਲਕ ਸਾਂਝੀ ਪ੍ਰੈਸ ਕਾਨਫਰੰਸ ਕਰਨਗੇ। ਕੁਝ ਬਈ ਅੰਦਰ ਵੜ ਕੇ ਗੁੜ ਕਿਉਂ ਭੰਨ ਰਹੇ ਹੋ ਰਾਸ਼ਟਰਵਾਦੀਓ? ਸਹੀ ਹੈ। ਤੁਸੀਂ ਤਾਂ ਇਹ ਕਹਿੰਦੇ ਸੀਗੇ ਕਿ ਵੀ ਅਸੀਂ ਮਤਲਬ ਕਿ
ਉਹ ਮੁਲਕ ਦੀ ਚੀਜ਼ਾਂ ਹੀ ਵਰਤਾਂਗੇ ਜੀ, ਹੈ ਨਾ, ਸਵਦੇਸ਼ੀ ਹੀ ਹੋਵਾਂਗੇ ਜੀ, ਹਾਂਜੀ ਹਾਂਜੀ ਤੇ ਹਾਂਜੀ ਹੁਣ ਵਿਦੇਸ਼ੀ ਸਮਝੌਤਿਆਂ ਲਈ ਕਿਉਂ ਭੱਜੇ ਫਿਰਦੇ ਹੋ? ਹੂੰ ਤੇ ਜਿਹੜੇ ਪੁਰਾਣੇ ਮਿੱਤਰ ਸੀ ਉਹ ਤੋਂ ਸਾਂਭ ਨਹੀਂ ਹੋ ਰਹੇ। ਤੁਸੀਂ ਨਰੇਗਾ ਤੇ ਬਹਿਸ ਕਰਨ ਲਈ ਤਿਆਰ ਨਹੀਂ, ਜਿਹਦੇ ਨਾਲ ਪੂਰੇ ਮੁਲਕ ਦੇ ਵਿੱਚ ਗਰੀਬ ਗਰੂਬੇ ਦੀ ਰੋਜੀ ਦਾ ਖਤਰਾ ਖੜਾ ਜਾਣ ਦਾ ਸਹੀ ਹੈ। ਉਹਦੇ ਤੇ ਸੰਸਦ ਕਾਹਦੇ ਲਈ ਆ? ਫਿਰ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਇਸ ਵਾਰ ਤਾਂ ਵਿਰੋਧੀ ਧਿਰ ਦੇ ਵਿੱਚ ਜਾਨ ਹੈਗੀ ਮਾੜੀ ਜੀ, ਤਿਲਾਂ 'ਚ ਤੇਲ ਹੈਗਾ ਉਹਨਾਂ ਦੇ ਕੋਲ ਮਾੜਾ ਜਾ। ਉਹਦੇ ਬਾਵਜੂਦ ਵੀ ਜੇ ਸੰਸਦ 'ਚ ਉਹਨੂੰ ਨਹੀਂ ਬੋਲਣ ਦਿੰਦੇ ਤਾਂ ਦੇਸ਼ 'ਚ ਆਮ ਬੰਦੇ ਨੂੰ ਕੀ ਬੋਲਣ ਦਿੰਦੇ ਹੋਣਗੇ? ਸਹੀ ਗੱਲ। ਇਹ ਤੋਂ ਅੰਦਾਜ਼ਾ ਲਾ ਲਓ। ਸੋ ਅਖੌਤੀ ਰਾਸ਼ਟਰਵਾਦ ਇਹਨਾਂ ਦਾ ਡੁੱਲ ਡੁੱਲ ਕੇ ਬਾਹਰ ਆ ਰਿਹਾ ਜੀ, ਹੈ ਨਾ, ਇਹ ਉਹ ਤੋਂ ਭੱਜਦੇ ਵੀ ਨਜ਼ਰ ਆ ਰਹੇ ਨੇ। ਠੀਕ ਹੈ, ਡਰਾਮਾ ਕਿੰਨੀ ਦੇਰ ਕਿਹਦਾ ਚੱਲਦਾ ਰਹਿਣਾ ਜੀ। ਬਿਲਕੁਲ। ਅਗਲੀ ਗੱਲ ਕਰੀਏ ਸ਼ਰਮਾ ਜੀ, ਪੰਜਾਬ ਦੇ ਸਕੂਲਾਂ ਦੇ ਹਸਪਤਾਲਾਂ ਦੀ, ਜਿਹੜਾ ਇਹਨਾਂ ਨੇ ਨਵਾਂ ਇਨਕਲਾਬੀਆਂ ਨੇ ਰੰਗ ਜਿਹੜਾ ਕਰਨ ਦੀ ਇੱਕ ਮੁਹਿੰਮ ਛੇੜੀ ਹੋਈ ਹੈ, ਉਹਦੇ ਤੇ ਕਹਿੰਦੇ ਚੰਗਾ ਕਲੇਸ਼ ਛਿੜ ਗਿਆ ਜੀ। ਦੇਖੋ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਿਆਸੀ ਧਿਰ ਹੁੰਦੀ ਹੈ। ਇਹ ਕੰਮ ਬਾਦਲਾਂ ਦੇ ਟਾਈਮ ਵੀ ਅਸੀਂ ਦੇਖਿਆ, ਨੀਲੇ ਕਾਰਡ ਬਣ ਗਏ ਸੀ, ਹੈ ਨਾ। ਇਹ ਟਾਈਮ ਅਸੀਂ ਕੈਪਟਨ ਦੇ ਵਿੱਚ ਵੀ ਦੇਖਿਆ ਕਿ ਐਂਬੂਲੈਂਸਾਂ ਤੋਂ ਲੈ ਕੇ ਕਰੋਨਾ ਕਿੱਟਾਂ ਤੱਕ ਕੈਪਟਨ ਦੀਆਂ ਫੋਟੋਆਂ ਆ ਗਈਆਂ ਸੀ। ਜੀ ਜੀ। ਪਰ ਉਹ ਸਾਰੇ ਸਿਸਟਮ ਨੂੰ ਭਗਵੰਤ ਮਾਨ ਸਭ ਤੋਂ ਵੱਧ ਭੰਡਦੇ ਰਹੇ। ਫੋਟੋ ਕਲਚਰ ਨੂੰ, ਲਿਫਾਫਾ ਕਲਚਰ ਨੂੰ, ਹੈ ਨਾ, ਬੈਨਰ ਪੋਸਟਰ ਕਲਚਰ ਨੂੰ, ਸਰਕਾਰੀ ਸਟੇਜਾਂ ਵਰਤਣ ਦੇ ਕਲਚਰ ਨੂੰ, ਉਹ ਸਾਰੇ ਨੂੰ ਭੰਡ ਕੇ ਇਹਨਾਂ ਕੋਲ ਜਦੋਂ ਮੌਕਾ ਮਿਲਿਆ ਤੇ ਤਦ ਆਪ ਤਾਂ ਉਹਨਾਂ ਤੋਂ ਵੀ 4 ਕਦਮ ਅੱਗੇ ਨਿਕਲ ਗਏ। ਜੀ ਸਹੀ ਹੈ। ਮਤਲਬ ਕਿਹੜੀ ਥਾਂ ਛੱਡੀ ਹੈ ਜਿੱਥੇ ਫੋਟੋ ਨਾ ਲਾਉਂਦੇ ਹੁਣ? ਕੋਈ ਵੀ ਤਰੀਕਾ ਕਰ ਦੱਸ ਦਿਓ ਮੈਨੂੰ ਕਿ ਜਿੱਥੇ ਇਹਨਾਂ ਨੇ ਮਤਲਬ ਉਹ ਧਾਰਮਿਕ ਯਾਤਰਾ ਵਾਲੇ ਝੋਲਿਆਂ ਤੇ ਵੀ ਫੋਟੋਆਂ ਲਾ ਲਈਆਂ ਆਪਣੀਆਂ। ਸਹੀ, ਉਹ ਰਹੂਗਾ ਕੀ ਇਹਨਾਂ ਕੋਲ? ਤੁਸੀਂ ਇਹ ਦੇਖੋ, ਉੱਥੇ ਤੱਕ ਨਹੀਂ ਇਹਨਾਂ ਨੇ ਛੱਡਿਆ। ਤੇ ਹੁਣ ਸਕੂਲਾਂ ਦੀਆਂ ਇਮਾਰਤਾਂ, ਹਸਪਤਾਲਾਂ ਦੀਆਂ ਇਮਾਰਤਾਂ, ਉਹਨਾਂ ਨੂੰ ਪੀਲਾ ਤੇ ਨੀਲਾ ਰੰਗ ਉਹ ਕਰ ਰਹੇ ਨੇ ਜਿਹੜਾ ਬਿਲਕੁਲ ਇਹਨਾਂ ਦੇ ਝੰਡੇ ਵਰਗਾ ਰੰਗ ਹੈ। ਸੋ ਇਸ ਲਈ ਉਹ ਝੰਡਾ ਰੰਗ ਕਰਕੇ ਮਤਲਬ ਕਿ ਨਵਾਂ ਝੰਡਾ ਜਿਹੜਾ ਚਲਾਉਣ ਨੂੰ ਫਿਰਦੇ ਨੇ, ਇੰਜ ਨਹੀਂ ਵਿਕਾਸ ਦੀ ਤਸਵੀਰ ਲੋਕਾਂ ਦੇ ਮਨਾਂ ਚੋਂ ਉਕਰਦੀ ਹੁੰਦੀ। ਸਹੀ ਗੱਲ। ਠੀਕ ਹੈ, ਵਿਰੋਧੀ ਰੌਲਾ ਪਾਉਂਦੇ ਨੇ ਕਿਉਂਕਿ ਉਹਨਾਂ ਦੀਆਂ ਚੀਕਾਂ ਆਪਣੀਆਂ ਨਿਕਲਦੀਆਂ, ਉਹਨੂੰ ਲੱਗਦਾ ਕਿ ਕਿਤੇ ਇਹਨੂੰ ਦੇਖ ਕੇ ਵੋਟਾਂ ਨਾ ਪੈ ਜਾਣ। ਜੇ ਐ ਪੈਂਦੀਆਂ ਹੁੰਦੀਆਂ ਤਾਂ ਫਿਰ ਕੈਪਟਨ ਬਾਦਲ ਕਦੇ ਹਾਰਦੇ ਥੋੜਾ, ਹੈ ਨਾ। ਸੋ ਇਸ ਲਈ ਇਹ ਨਹੀਂ, ਇਹਦਾ ਲੋਕਾਂ ਨੇ ਦੇਖਣਾ ਕਿ ਕੀ ਕਰਨਾ ਕੀ ਨਹੀਂ। ਪਰ ਸਵਾਲ ਇਹ ਹੈ ਕਿ ਤੁਹਾਡੇ ਕੋਲ ਤਾਂ ਦਿੱਲੀ ਮਾਡਲ ਬੜਾ ਤਕੜਾ ਸੀ ਸਿੱਖਿਆ ਸਿਹਤ ਦਾ, ਤੇ ਫਿਰ ਉਹ ਇਹੀ ਦਿਖਾਵੇ ਵਾਲਾ ਹੀ ਮਾਡਲ ਸੀ ਨਾ, ਮਤਲਬ ਰੰਗਾਂ ਵਾਲਾ ਹੀ ਮਾਡਲ ਸੀ ਨਾ ਜੀ। ਉਹ ਤਾਂ ਗੱਤੇ ਦਾ ਬਣਾਇਆ ਮਾਡਲ ਸੀ ਨਾ, ਹਕੀਕਤ ਨਹੀਂ। ਜੇ ਤੁਸੀਂ ਸੱਚਮੁੱਚ ਹਸਪਤਾਲਾਂ ਨੂੰ ਪੈਰਾਂ ਸਿਰ ਕੀਤਾ ਹੁੰਦਾ ਜੀ, ਜੇ ਹਸਪਤਾਲਾਂ 'ਚ ਡਾਕਟਰਾਂ ਦੀ ਕਮੀ, ਦਵਾਈਆਂ ਦੀ ਕਮੀ, ਮਸ਼ੀਨਰੀ ਦੀ ਕਮੀ ਦੂਰ ਕੀਤੀ ਹੁੰਦੀ, ਤਾਂ ਹਰ ਮਰੀਜ਼ ਤੇ ਹਰ ਮਰੀਜ਼ ਦੇ ਨਾਲ ਆਉਣ ਵਾਲਾ ਬੰਦਾ ਤੁਹਾਡਾ ਉਪਾਸਕ ਹੁੰਦਾ, ਤੁਹਾਡਾ ਵੋਟ ਬੈਂਕ ਪੱਕੀ ਹੁੰਦੀ ਜੀ। ਜੇ ਤੁਸੀਂ ਸਕੂਲਾਂ ਨੂੰ, ਜਿਹੜੇ ਅੱਜ ਕੱਲ ਗਰੀਬਾਂ ਦੇ ਸਕੂਲ ਬਣ ਕੇ ਰਹਿ ਗਏ ਸਰਕਾਰੀ, ਹੈ ਨਾ, ਉਹਨਾਂ ਸਕੂਲਾਂ ਨੂੰ ਤੁਸੀਂ ਅਧਿਆਪਕ ਪੱਖੋਂ ਪੂਰੇ ਕੀਤਾ ਹੁੰਦਾ, ਵਿਦਿਆਰਥੀਆਂ ਦੀ ਲੋੜਾਂ ਪੱਖੋਂ ਪੂਰਾ ਕੀਤਾ ਹੁੰਦਾ, ਮਾਸਟਰਾਂ ਨੂੰ ਭਰੋਸਾ ਦਿਵਾਇਆ ਹੁੰਦਾ ਕਿ ਤੁਹਾਡਾ ਕੰਮ ਸਿਰਫ ਪੜਾਉਣਾ ਹੋਊਗਾ, ਹੋਰ ਨਹੀਂ, ਤਾਂ ਆ ਪੀਟੀਏ ਵਾਲੀਆਂ ਮੀਟਿੰਗਾਂ ਜਾਂ ਕਰਾਉਂਦੇ ਹੁੰਦੇ ਨੇ, ਪੇਰੈਂਟਸ ਮੀਟਿੰਗ ਕੀ ਹੈ ਨਾ, ਉਹਦੇ ਤੁਹਾਡਾ ਪ੍ਰਚਾਰ ਆਪੇ ਹੁੰਦਾ, ਤੁਹਾਨੂੰ ਦਸਤੇ, ਗਮਲੇ, ਹੈ ਨਾ, ਰੈੱਡ ਕਾਰਪੇਟ, ਸੋਸ਼ਲ ਮੀਡੀਆ ਵਾਲੇ ਪੇਜ ਨਾ ਚਲਾਉਣੇ ਪੈਂਦੇ। ਬਿਲਕੁਲ ਜਨਾਬ, ਬੁਨਿਆਦੀ ਸਹੂਲਤਾਂ ਪੈਦਾ ਕਰਨਾ ਸਰਕਾਰ ਦਾ ਕੰਮ ਹੈ, ਝੰਡਾ ਪ੍ਰਚਾਰ ਕਰਨਾ ਨਹੀਂ। ਸੋ ਜੇ ਤੁਸੀਂ ਉਹ ਕਰ ਦੋ ਤਾਂ ਲੋਕ ਤੁਹਾਡੇ ਆਪ ਗੁਣਗਾਨ ਕਰਨਗੇ, ਲੋਕ ਤੁਹਾਡੇ ਆਪ ਵੋਟ ਬੈਂਕਰ ਬਣ ਜਾਣਗੇ। ਜੀ ਜੀ ਸਹੀ ਹੈ। ਪਰ ਇਹਨਾਂ ਨੂੰ ਲੱਗਦਾ ਕਿ ਰੰਗਾਂ ਵਾਲੀ ਕ੍ਰਾਂਤੀ ਆ ਜਾਂਦੀ ਹੈ। ਦੇਖਦੇ ਹਾਂ ਜੀ ਇਹ ਕ੍ਰਾਂਤੀ ਹੁਣ ਸਿੱਖਿਆ ਕ੍ਰਾਂਤੀ ਦਾ ਦੂਆ ਗੇੜ ਲੱਗਦਾ ਮੈਨੂੰ। ਪਹਿਲਾਂ ਪਖਾਨਾ ਕ੍ਰਾਂਤੀ ਦੇ ਰੂਪ ਚ ਆਇਆ ਸੀ, ਹੁਣ ਰੰਗ ਕ੍ਰਾਂਤੀ ਦੇ ਰੂਪ ਚ ਆਇਆ। ਸੋ ਜਿਵੇਂ ਯੁੱਧ ਨਸ਼ਿਆਂ ਵਿਰੁੱਧ ਦਾ ਦੂਜਾ ਗੇੜਾ, ਉਵੇਂ ਮੈਨੂੰ ਸਿੱਖਿਆ ਕ੍ਰਾਂਤੀ ਦਾ ਦੂਜਾ ਗੇੜਾ। ਸੋ ਚੰਗੀ ਬਹਿਸ ਛਿੜੀ ਹੋਈ ਹੈ ਇਹਨਾਂ ਮੁੱਦਿਆਂ ਦੇ ਉੱਤੇ। ਔਰ ਗੌਰ ਕਰਨ ਵਾਲੀ ਗੱਲ ਇਹ ਹੋਊਗੀ ਕਿ ਜਦੋਂ ਕੱਲ ਨੂੰ ਜਾਂਚ ਹੋਊਗੀ ਕਿਤੇ ਨਵਾਂ ਰੰਗ ਘੁਟਾਲਾ ਨਾ ਨਿਕਲੇ। ਜੀ ਇਹ ਵੀ ਨਿਕਲ ਸਕਦਾ ਜੀ, ਬਿਲਕੁਲ ਕੋਈ ਦੋ ਰਾਏ ਨਹੀਂ। ਇਹ ਇਵੈਂਟ ਮੈਨੇਜਮੈਂਟ ਜਿਹੜੀ ਕੰਪਨੀ ਹੈ ਨਾ, ਉਹ ਦੇਖਣ ਵਾਲੀ ਗੱਲ ਹੋਊਗੀ ਕਿ ਰੰਗ ਦੇ ਡੱਬੇ ਵੀ ਕਿੱਥੋਂ ਆ ਰਹੇ, ਜਿਨ੍ਹਾਂ ਦੀਆਂ ਟੈਂਟ, ਕੁਰਸੀਆਂ, ਪਾਈਪਾਂ ਤੱਕ ਦਿੱਲੀ ਤੋਂ ਆਉਂਦੀਆਂ ਨੇ, ਤੇ ਕਿਤੇ ਇਹ ਨਾ ਹੋਵੇ ਰੰਗ ਦੇ ਡੱਬੇ ਵੀ ਤੇ ਰੰਗ ਕਰਨ ਵਾਲੇ ਵੀ ਬਾਹਰੋਂ ਆਉਂਦੇ ਹੋਣ। ਇਹ ਵੀ ਗੌਰ ਕਰਨ ਵਾਲਾ ਗੱਲ, ਇਹ ਵੀ ਜਾਂਚ ਦਾ ਵਿਸ਼ਾ ਰਹੂਗਾ। ਜੀ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਜਿਹੜੇ ਨਿਗਮ ਚੋਣਾਂ, ਇਹਨਾਂ ਤੇ ਰੋਕ ਲੱਗ ਗਈ ਹੈ ਜੀ। ਪ੍ਰਵੀਨ ਜੀ, ਆਪਾਂ ਪਿੰਡਾਂ ਵਾਲੇ ਲੋਕ ਆਪਣੇ ਕਿੰਨੇ
ਸਰੋਤੇ ਦਰਸ਼ਕ ਹੋਣਗੇ ਜਿਹੜੇ ਸਿੱਧਾ ਵਾਸਤਾ ਪਿੰਡਾਂ ਨਾਲ ਰੱਖਦੇ ਨੇ, ਤੇ ਜਦੋਂ ਪਿੰਡਾਂ 'ਚ ਕੋਈ ਚੋਣ ਹੁੰਦੀ ਹੈ ਤਾਂ ਉਹ ਫਿਰ ਪਿੰਡ ਨਾਲ ਤਾਲਮੇਲ 'ਚ ਹੁੰਦੇ ਨੇ, ਜਾਂ ਜਿਹੜੇ ਛਮਾਹੀ ਆਉਣ ਜਾਣ ਵਾਲੇ ਨੇ ਉਹ ਤਾਂ ਵੋਟੇ ਪਿੰਡ ਜਾ ਕੇ ਪਾਉਂਦੇ ਨੇ। ਉਹ ਜਾਣਦੇ ਹੋਣਗੇ ਕਿ ਸਰਪੰਚੀ ਪੰਚੀ ਦੀਆਂ ਵੋਟਾਂ ਲਈ ਵਾਰਡਬੰਦੀ ਦੇ ਵਿੱਚ ਕੀ ਕੁਝ ਕਰਦੀ ਹੈ ਸਰਕਾਰ। ਜੀ ਮਤਲਬ ਬਹੁਤ ਨੇੜੇ ਤੋਂ ਇਹ ਸਾਰਾ ਵਰਤਾਰਾ ਜਦੋਂ ਮੈਂ ਦੇਖਿਆ ਤਾਂ ਹੈਰਾਨ ਕਰਨ ਵਾਲਾ ਸੀ ਕਿ ਇੱਕੋ ਘਰ ਦੇ 4 ਜੀ ਨੇ ਜੀ, 2 ਦੀਆਂ ਵੋਟਾਂ ਕਿਸੇ ਹੋਰ ਵਾਰਡ 'ਚ, 2 ਦੀਆਂ ਵੋਟਾਂ ਕਿਸੇ ਹੋਰ ਵਾਰਡ 'ਚ, ਬੇਬੇ ਦੀ ਵੋਟ ਕਿਸੇ ਹੋਰ ਵਾਰਡ 'ਚ, ਪੁੱਤ ਦੀ ਵੋਟ ਕਿਸੇ ਹੋਰ ਵਾਰਡ 'ਚ, ਨੂੰਹ ਦੀ ਵੋਟ ਕਿਸੇ ਹੋਰ ਵਾਰਡ 'ਚ ਜੀ। ਇੰਜ ਕਿਵੇਂ ਹੋ ਸਕਦਾ? ਇੱਕ ਛੱਤ ਹੇਠ ਇੱਕ ਘਰ 'ਚ ਰਹਿਣ ਵਾਲੇ ਬੰਦੇ 3 ਵਾਰਡਾਂ 'ਚ ਕਿਵੇਂ ਵੰਡੇ ਜਾਂਦੇ ਨੇ? ਸਿਰਫ ਇਸ ਲਈ ਕਿ ਵੀ ਪਿੰਡ 'ਚ ਪਤਾ ਹੁੰਦਾ ਕਿ ਆਹ ਟੱਬਰ ਫਲਾਣੇ ਨੂੰ ਪੈਣਾ, ਇਹਦੀਆਂ ਵੋਟਾਂ ਤੋੜ ਦੋ, ਸਹੀ ਹੈ, ਖਿਲਾਰ ਦੋ। ਪੰਚੀ ਤਾਂ ਚੱਲ ਪੈ ਜਾਣਗੀਆਂ ਜਿੱਥੇ ਪੈਣੀਆਂ, ਪਰ ਪੰਚੀ ਵਾਲੇ ਪੰਚ ਜਿਤਾਉਣ ਲਈ ਪ੍ਰਕਿਰਿਆ ਹੁੰਦੀ ਹੈ। ਫਿਰ ਉਸੇ ਤਰ੍ਹਾਂ ਐਮਸੀ ਦੇ ਜਿਹੜੀਆਂ ਚੋਣਾਂ ਹੋਣੀਆਂ ਨੇ ਨਗਰ ਨਿਗਮ ਨਗਰ ਕੌਂਸਲ ਦੀਆਂ, ਉਹਦੇ ਵਿੱਚ ਵੀ ਵਾਰਡਬੰਦੀ ਦਾ ਮੁੱਦਾ ਬਣਿਆ ਕਿ ਵਾਰਡਬੰਦੀ ਦੇ ਵਿੱਚ ਇੱਕ ਕਤਾਰ 'ਚ 7 ਘਰ ਨੇ, 7 ਘਰਾਂ ਨੂੰ 3 ਵਾਰਡਾਂ 'ਚ ਛੱਡ ਦੋ ਜੀ ਅੱਡੋ ਅੱਡ। ਜਿਹੜੇ ਹੈ ਇੱਕ ਲਾਈਨ 'ਚ ਇੱਕ ਮਹੱਲਾ, ਤੁਸੀਂ ਉਹਨੂੰ ਅੱਡੋ ਅੱਡ ਵਾਰਡਾਂ 'ਚ ਕਿਵੇਂ ਛੱਡ ਦੋ? ਉੱਥੇ ਵੀ ਇਹੀ ਪ੍ਰਕਿਰਿਆ। ਸੋ ਉਹਨੂੰ ਚੈਲੰਜ ਕੀਤਾ ਗਿਆ, ਵੱਖ-ਵੱਖ ਪਟੀਸ਼ਨਾਂ, ਚਾਹੇ ਉਹ ਪਠਾਨਕੋਟ ਦੀ ਹੋਵੇ, ਚਾਹੇ ਉਹ ਬਰਨਾਲੇ ਦੀ ਹੋਵੇ, ਚਾਹੇ ਉਹ ਨਵਾਂ ਸ਼ਹਿਰ ਦੀ ਹੋਵੇ, ਚਾਹੇ ਸੰਗਰੂਰ ਦੀ ਹੋਵੇ, ਕਿੰਨੀਆਂ ਥਾਵਾਂ ਦੀਆਂ ਪਟੀਸ਼ਨਾਂ, ਦਰਜਨਾਂ ਪਟੀਸ਼ਨਾਂ ਉਹ ਅਦਾਲਤ ਆ ਗਈਆਂ ਹਾਈ ਕੋਰਟ ਜੀ। ਤੇ ਹਾਈ ਕੋਰਟ ਨੇ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਵਾਰਡਬੰਦੀ ਦੀ ਪ੍ਰਕਿਰਿਆ ਤੇ ਜਵਾਬ ਦਿਓ। ਆਪਣਾ ਜਵਾਬ ਨਹੀਂ ਦਿੱਤਾ, ਚੋਣ ਦੀ ਤਿਆਰੀ ਕਰ ਲਈ। ਹੁਣ 9 ਨਗਰ ਨਿਗਮ ਨੇ, 100 ਦੇ ਕਰੀਬ ਨਗਰ ਕੌਂਸਲਾਂ ਨੇ, ਤੇ ਦਰਜਨਾਂ ਦੇ ਕਰੀਬ ਪਟੀਸ਼ਨਾਂ ਸੀ। ਉਹਨਾਂ ਨੇ ਸਾਰਿਆਂ ਦੀ ਰੋਕ ਲਾਤੀ ਹਾਈ ਕੋਰਟ ਜੀ ਕਿ ਤਦ ਤੱਕ ਤੁਸੀਂ ਨੋਟੀਫਿਕੇਸ਼ਨ ਨਹੀਂ ਜਾਰੀ ਕਰ ਸਕਦੇ ਚੋਣਾਂ ਦਾ, ਤਦ ਤੱਕ ਚੋਣਾਂ ਨਹੀਂ ਕਰਦੇ ਜਦ ਤੱਕ ਜਵਾਬ ਨਹੀਂ ਆਉਂਦਾ। ਅਗਲੀ ਸੁਣਵਾਈ ਹੁਣ 18 ਫਰਵਰੀ ਤੇ, ਮਤਲਬ 18 ਫਰਵਰੀ ਤੱਕ ਤਾਂ ਚੋਣਾਂ ਤੇ ਰੋਕ ਲੱਗ ਗਈ। ਹੁਣ ਸਰਕਾਰ ਲਈ ਤਿਆਰ ਕੀਤਾ ਮਾਹੌਲ, ਸੰਜੀਵ ਅਰੋੜਾ ਵੱਲੋਂ ਕੰਮ ਕੀਤਾ ਜਾ ਰਿਹਾ ਇਸ ਮਸਲੇ ਤੇ। ਨਵੀਂ ਉਹਨਾਂ ਨੂੰ ਇਹ ਵਿਭਾਗ ਮਿਲਿਆ ਸੀ ਸਾਰਾ ਕੁਝ, ਸੋ ਤਿਆਰੀਆਂ ਮਿਲੇ ਦਾ ਅੱਧ ਬਾਟੇ ਰਹਿ ਗਈਆਂ। ਇਹ ਨਾ ਹੋਵੇ ਚੋਣਾਂ ਲਟਕ ਜਾਣ ਜਾਂ ਫਿਰ ਉਹ ਸਮੇਂ ਆ ਜਾਣ ਜਦੋਂ ਅਗਲੀ ਚੋਣਾਂ ਦੀ ਤਿਆਰੀ ਕਰਨੀ ਹੋਵੇ ਇਹਨਾਂ ਨੇ। ਸੋ ਪਰ ਸਰਕਾਰ ਘਿਰੀ ਨਜ਼ਰ ਆਉਂਦੀ ਹੈ ਹੁਣ ਨਗਰ ਨਿਗਮ ਨਗਰ ਕੌਂਸਲ ਚੋਣਾਂ ਦੇ ਮਾਮਲੇ 'ਚ। ਜੀ ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਵੱਡੀਆਂ ਖਬਰਾਂ ਅਸੀਂ ਕਲਿੱਪਸ ਦੇ ਰੂਪ ਦੇ ਵਿੱਚ ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਫੇਸਬੁੱਕ ਪੇਜ ਤੇ ਵੀ ਅਪਲੋਡ ਕਰਦੇ ਹਾਂ, YouTube ਚੈਨਲ ਦੇ ਉੱਤੇ ਵੀ ਅਪਲੋਡ ਕਰਦੇ ਹਾਂ। ਤੁਸੀਂ ਉੱਥੇ ਵੀ ਪੰਜਾਬੀ ਰੇਡੀਓ USA ਦੇ ਇਸ ਮੰਚ ਦੇ ਨਾਲ ਜ਼ਰੂਰ ਜੁੜੋ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।